ਬਾਪੂ ਜੀ, ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਬਣਾਇਆ ਤਾਂ ਉਹਦਾ ਬਣਾਉਣ ਦਾ ਕਾਰਨ ਕੀ ਸੀ? ਕਿਹੜੇ ਮੰਤਵ ਨੂੰ ਲੈ ਕੇ ਚੱਲੇ ਸੀ? ਜਿਹੜੇ ਰਵਾਇਤੀ ਜਿਹੜੀ ਆਪਣੇ ਸਾਡੀ ਸ਼੍ਰੋਮਣੀ ਅਕਾਲੀ ਦਲ ਜਿਹਦੇ ਵਿੱਚ ਅਸੀਂ ਜੰਮੇ ਪਲੇ ਆ ਜਾਂ ਜਿਹਦੇ ਵਿੱਚ ਅਸੀਂ ਕੁਰਬਾਨੀਆਂ ਕੀਤੀਆਂ, ਜਿਹਦੇ 'ਚ ਤਕਰੀਬਨ 60 ਸਾਲ ਦੇ ਲਗਭਗ ਅਸੀਂ ਹੁਣ ਹੋ ਗਿਆ ਰਹਿੰਦਿਆਂ ਨੂੰ। ਅਤੇ ਉਹ ਦੇ ਵਿੱਚ ਜਦੋਂ ਮਤਭੇਦ ਹੋਏ ਤਾਂ ਅਸੀਂ ਬਾਹਰ ਨਿਕਲ ਕੇ ਤੇ ਟਕਸਾਲੀ ਅਕਾਲੀ ਦਲ ਜਿਹੜਾ ਬਣਾਇਆ ਸੀ। ਵੀ ਇਲੈਕਸ਼ਨ ਦੇ ਵਿੱਚ ਜਿਹੜਾ ਵਾ ਚਲੋ ਕੋਈ ਲੋਕੀ ਆਏ ਬਦਲ ਲਿਆਓ ਅਤੇ ਇਹਨਾਂ ਦੇ ਨਾਲ ਰਲ ਕੇ ਜੇ ਕੋਈ ਹੋ ਸਕਦੀ ਤਾਂ ਗੱਲ ਆਪਾਂ ਕੋਲੀਸ਼ਨ ਬਣਾ ਲਈਏ। ਅਤੇ ਇਹ ਢੀਂਡਸਾ ਸਾਹਿਬ ਜਿਹੜਾ ਨਾ, ਇਹਨਾਂ ਤੁਹਾਨੂੰ ਅਸੀਂ ਤਾਂ ਕਿਹਾ ਹੀ ਨਹੀਂ ਵੀ ਤੁਸੀਂ ਭਾਰਤੀ ਜਨਤਾ ਪਾਰਟੀ ਨਾਲ ਕੋਈ ਚੈਨਲ ਖੋਲ੍ਹੋ, ਅਤੇ ਉਹਨਾਂ ਦੇ ਨਾਲ ਇਹ ਗੱਲਾਂ ਕਰਦੇ ਰਹੇ। ਸਾਨੂੰ ਨਹੀਂ ਨਾ ਦੱਸਿਆ, ਪਾਰਟੀ ਨੂੰ ਨਹੀਂ ਦੱਸਿਆ। ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਤੁਸੀਂ ਕਹਿੰਦੇ ਸੀ ਖੰਡੇ ਖੜਕਾਵਾਂਗੇ, ਹੁਣ ਉਹ ਜਿਹੜੇ ਤੁਸੀਂ ਖੰਡੇ ਖੜਕਾਉਣੇ ਸੀ ਉਹਨਾਂ ਨੂੰ ਫਿਰ ਕਿਵੇਂ ਦੇਖਿਆ ਜਾਵੇ? ਨਾ ਉਹ ਫਿਰ ਜਿੰਨੇ ਕੁ ਚਾਹੇ ਜਿੰਨੀ ਜੋਗੇ ਅਸੀਂ ਖੜਕਾਏ ਆ। ਸਿੱਖ ਸੰਗਤ ਸਵਾਲ ਕਰਦੀ ਹੈ ਕਿ ਅਕਾਲ ਤਖਤ ਸਾਹਿਬ ਦੇ ਉੱਪਰ ਖੜ ਕੇ ਅਰਦਾਸ ਕਰਕੇ ਤੁਸੀਂ ਸਹੁੰ ਖਾਧੀਆਂ ਸੀ। ਨਾ ਆਉਂਦਾ ਰਿਕਾਰਡ ਹੈ ਨਾ ਰਿਕਾਰਡ ਵਿਖਾਓ ਕਿ ਜਿਹੜੀਆਂ ਗੱਲਾਂ ਨੂੰ ਲੈ ਕੇ, ਜਿਹੜੀਆਂ ਊਨਤਾਈਆਂ ਨੂੰ ਦੇਖ ਕੇ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਸੀ, ਉਸੇ ਨੂੰ ਬਾਅਦ ਦੇ ਵਿੱਚ ਜੁਆਇਨ ਕਰ ਲੈਂਦੇ ਹੋ। ਤਾਂ ਜਿਹੜੀਆਂ ਮੰਗਾਂ ਨੂੰ ਲੈ ਕੇ ਦਿੱਤਾ ਸੀ, ਜਿਹੜੀਆਂ ਘਾਟਾਂ ਸ਼੍ਰੋਮਣੀ ਅਕਾਲੀ ਦਲ 'ਚ ਪਹਿਲਾਂ ਲੱਗਦੀਆਂ ਸੀ, ਹੁਣ ਉਹ ਘਾਟਾਂ ਪੂਰੀਆਂ ਹੋ ਗਈਆਂ। ਨਹੀਂ ਇਸ ਤਰ੍ਹਾਂ ਨਾ ਤੁਸੀਂ ਕਰੋ। ਤੁਸੀਂ ਇੱਕ ਸਟੇਟਮੈਂਟ ਦਿੰਦੇ ਹੋ ਕਿ ਇਹ ਸ਼੍ਰੋਮਣੀ ਅਕਾਲੀ ਦਲ ਦਾ ਪਵਾੜਾ ਹੈ, ਬੀਬੀ ਹਰਸਿਮਰਤ ਕੌਰ ਦੀ ਵਜ੍ਹਾ ਦੇ ਨਾਲ ਹੋਇਆ। ਉਹਨਾਂ ਨੇ ਖੇਤੀ ਕਾਨੂੰਨ ਲਿਆਂਦੇ, ਬਾਅਦ ਦੇ ਵਿੱਚ ਉਹ ਜਿਹੜਾ ਸੀ ਯੂ ਟਰਨ ਲੈ ਗਏ। ਨਹੀਂ, ਉਹ ਤਾਂ ਸਾਰੀ ਦੁਨੀਆ ਨੂੰ ਪਤਾ ਵਾ ਕਿ ਜੂ ਟਰਨ ਉਹ ਲੈ ਗਏ ਆ। ਅਤੇ ਉਹ ਅੰਦਰ ਬੈਠੀ, ਉਹ ਬੋਲੀ ਨਹੀਂ। ਜੇ ਬੋਲਦੀ ਤਾਂ ਕੰਮ ਤੋਂ ਉਦੋਂ ਖਰਾਬ, ਉਹ ਠੀਕ ਹੋ ਜਾਣੇ। ਵਾਕਆਊਟ ਕਰ ਰੱਖਿਆ ਜਦੋਂ ਆਰਡੀਨੈਂਸ ਪੇਸ਼ ਹੋਇਆ, ਜਦੋਂ ਕੈਬਨਿਟ ਦੀ ਮੀਟਿੰਗ ਹੋਈ, ਉਦੋਂ ਉਹਨੇ ਉੱਠ ਕੇ ਕਹਿਣਾ ਸੀ ਵੀ ਇਹਨਾਂ ਕਾਨੂੰਨਾਂ ਦੇ ਨਾਲ ਅਸੀਂ ਸਹਿਮਤ ਨਹੀਂ। TV 84 ਇੰਡੀਆ ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਭਰਾ। ਮੌਜੂਦਾ ਸਮੇਂ ਦੇ ਵਿੱਚ ਜਦੋਂ ਗੱਲ ਕਰਦੇ ਹਾਂ ਤਾਂ ਵੋਟਾਂ ਦਾ ਦੌਰ ਹੈ ਜਿਹੜਾ ਨਜ਼ਦੀਕ ਹੈ, ਤਾਂ ਆਮ ਕਰਕੇ ਜਿਹੜਾ ਹੈ ਰਵਾਇਤੀ ਪਾਰਟੀਆਂ ਦੇ ਵੱਲੋਂ ਆਪਣੀਆਂ ਗਤੀਵਿਧੀਆਂ ਤੇਜ਼ ਕੀਤੀਆਂ ਜਾ ਰਹੀਆਂ ਨੇ। ਪਿਛਲੇ ਸਮੇਂ ਦੇ ਦਰਮਿਆਨ ਸ਼੍ਰੋਮਣੀ ਅਕਾਲੀ ਦਲ ਦਾ ਥੰਮ ਮੰਨੇ ਜਾਂਦੇ ਮਾਝੇ ਦੇ ਜਰਨੈਲ ਕਿਹਾ ਜਾਂਦਾ ਸੀ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਜੀ ਨੂੰ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਪਿਛਲੇ ਸਮੇਂ ਤੋਂ ਜਿਹੜਾ ਸੀ ਅਕਾਲੀ ਦਲ ਦੇ ਨਾਲੋਂ ਵੱਖ ਹੋ ਗਏ ਸੀ, ਪਰ ਮੌਜੂਦਾ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਫਿਰ ਦੁਬਾਰਾ ਉਸੇ ਜਗ੍ਹਾ ਦੇ ਉੱਪਰ ਆ ਗਏ ਨੇ। ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ ਹਾਂ, ਕੀ ਤਜਰਬਾ ਹੈ, ਜਿਹੜੇ ਲੋਕਾਂ ਦੇ ਸਵਾਲ ਨੇ ਉਹ ਵੀ ਸਵਾਲਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਪੂ ਜੀ ਸਿਹਤ ਠੀਕ ਹੈ ਜੀ? ਹਾਂਜੀ, ਬਹੁਤ ਵਧੀਆ ਜੀ, ਬਹੁਤ ਵਧੀਆ, ਠੀਕ ਆ। ਬਾਪੂ ਜੀ, ਸਭ ਤੋਂ ਪਹਿਲਾਂ ਸਵਾਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਬਣਾਇਆ ਤਾਂ ਉਹਦਾ ਬਣਾਉਣ ਦਾ ਕਾਰਨ ਕੀ ਸੀ? ਕਿਹੜੇ ਮੰਤਵ ਨੂੰ ਲੈ ਕੇ ਚੱਲੇ ਸੀ? ਉਹਦਾ ਇਹ ਹੈ ਜੀ ਵੀ ਥੋੜ੍ਹਾ ਜਿਹਾ ਮਤਭੇਦ ਜਿਹੜੇ ਰਵਾਇਤੀ ਜਿਹੜੀ ਆਪਣੇ ਸਾਡੀ ਸ਼੍ਰੋਮਣੀ ਅਕਾਲੀ ਦਲ ਜਿਹਦੇ ਵਿੱਚ ਅਸੀਂ ਜੰਮੇ ਪਲੇ ਆ ਜਾਂ ਜਿਹਦੇ ਵਿੱਚ ਅਸੀਂ ਕੁਰਬਾਨੀਆਂ ਕੀਤੀਆਂ, ਜਿਹਦੇ 'ਚ ਤਕਰੀਬਨ 60 ਸਾਲ ਦੇ ਲਗਭਗ ਅਸੀਂ ਹੁਣ ਹੋ ਗਿਆ ਰਹਿੰਦਿਆਂ ਨੂੰ। ਅਤੇ ਉਹ ਦੇ ਵਿੱਚ ਜਦੋਂ ਮਤਭੇਦ ਹੋਏ ਤਾਂ ਅਸੀਂ ਬਾਹਰ ਨਿਕਲ ਕੇ ਤੇ ਟਕਸਾਲੀ ਅਕਾਲੀ ਦਲ ਜਿਹੜਾ ਬਣਾਇਆ ਸੀ। ਔਰ ਕੁਝ ਸਮਾਂ ਬਾਅਦ ਸੁਖਦੇਵ ਸਿੰਘ ਢੀਂਡਸਾ ਜਿਹੜੇ ਨੇ ਉਹ ਵੀ ਆ ਗਏ, ਔਰ ਉਹ ਵੀ ਉਹਨਾਂ ਦੇ ਖਿਲਾਫ ਸੀ। ਉਹਨਾਂ ਨੇ ਆਣ ਕੇ ਇੱਥੇ ਆਪਣਾ ਇੱਕ ਅਕਾਲੀ ਦਲ ਬਣਾਇਆ। ਅਤੇ ਫਿਰ ਲੋਕਾਂ ਦੇ ਕਹਿਣ ਨਾਲ ਵੀ ਨਹੀਂ, ਤੁਸੀਂ ਇਕੱਠੇ ਹੋ, ਕਿਉਂਕਿ ਹਮ ਖਿਆਲ ਜੋ ਅਤੇ ਤੁਸੀਂ ਇਕੱਠੇ ਹੋ ਗਏ, ਸ਼ਕਤੀ ਬਣੂਗੀ ਅਤੇ ਤੁਸੀਂ ਇਕੱਠੇ ਹੋ ਜਾਓ। ਅਤੇ ਫਿਰ ਅਸੀਂ ਉਹਨਾਂ ਦਾ ਅਕਾਲੀ ਦਲ ਜਿਹੜਾ ਸੀਗਾ ਡੈਮੋਕ੍ਰੇਟਿਕ ਅਕਾਲੀ ਦਲ, ਅਤੇ ਸਾਡਾ ਜਿਹੜਾ ਟਕਸਾਲੀ ਅਕਾਲੀ ਦਲ, ਇਹ ਅਸੀਂ ਆਪਣੀਆਂ ਤੇ ਅਕਾਲੀ ਦਲ ਭੰਗ ਕਰਕੇ ਨਵਾਂ ਨਾਂ ਰੱਖਤਾ ਸੰਯੁਕਤ ਅਕਾਲੀ ਦਲ। ਤਾਂ ਉਹਦੇ ਵਿੱਚ ਸਾਡਾ ਹੁਣ ਕੰਮ ਜਿਹੜਾ ਚੱਲਦਾ ਰਿਹਾ। ਜਦੋਂ ਹੁਣ ਵੋਟਾਂ ਆਈਆਂ ਅਤੇ ਪਾਰਟੀਆਂ ਦੇ ਨਾਲ ਗੱਲਬਾਤ ਹੋਈ, ਅਤੇ ਅਸੀਂ ਸਰਦਾਰ ਸੁਖਦੇਵ ਸਿੰਘ ਢੀਂਡਸਾ ਸਾਡੇ ਪ੍ਰਧਾਨ ਨੇ, ਮੈਂ ਸਰਪ੍ਰਸਤ ਹਾਂ ਜੀ, ਅਤੇ ਅਸੀਂ ਉਹਨਾਂ ਨੂੰ ਇਹ ਕਿਹਾ ਕਿ ਆਪਾਂ ਕਿਉਂਕਿ ਹੁਣ ਕਿਸੇ ਨਾਲ ਗੱਲ ਕਰਨੀ ਆ ਅਤੇ ਤੁਸੀਂ ਉੱਥੇ ਰਹਿੰਦੇ ਜੋ ਗੱਲਬਾਤ ਕਰਿਓ, ਅਤੇ ਕਰਿਓ ਆਪ ਵਾਲਿਆਂ ਨੇ, ਹੋਰ ਕਿਸੇ ਨਾਲ ਨਾ ਕਰਿਓ। ਸਾਰਿਆਂ ਦੀ ਰਾਏ ਸੀਗੀ। ਚਲੋ ਸਾਡੀ ਦੇ ਭਾਵੇਂ ਉਹ ਹੋਏ ਵੀ ਰਾਏ ਕੋਈ ਹੋਰ ਸੀ, ਪਰ ਜਿਹੜੇ ਸਾਡੇ ਦੂਸਰੇ ਬੰਦੇ ਉਹਨਾਂ ਸਾਰਿਆਂ ਦੀ ਇਹੋ ਰਾਏ ਸੀ। ਜਿਵੇਂ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਪੁਰਾਤਨ, ਜਿਹੜਾ ਪੰਜਾਬ ਦੇ ਹਿੱਤਾਂ ਦੀ ਰਖਵਾਲੀ ਕਰਦਾ ਸੀ, ਪੰਜਾਬ ਦੇ ਮੁੱਦਿਆਂ 'ਤੇ ਲੜਦਾ ਰਿਹਾ,
ਕਿ ਉਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਫਿਰ ਤੁਸੀਂ ਦੁਬਾਰਾ ਬਣਾਉਣ ਵਾਸਤੇ ਚੱਲੇ, ਆਮ ਆਦਮੀ ਪਾਰਟੀ ਦੇ ਨਾਲ ਸਮਝੌਤਾ ਕਰਨ ਵਾਸਤੇ? ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੇ ਕੋਲੇ ਪੰਜਾਬ ਦਾ ਜਿਹੜਾ ਜ਼ਮੀਨੀ ਤੌਰ ਤੇ ਹਕੀਕੀ ਪੱਧਰ ਦੇ ਉੱਪਰ ਗੱਲ ਕਰੀਏ ਤਾਂ ਰੋਡ ਮੈਪ ਹੈ ਪੰਜਾਬ ਨੂੰ ਲੀਹ ਦੇ ਉੱਪਰ ਲੈ ਕੇ ਜਾਣ ਦਾ? ਨਹੀਂ, ਉਹਦੇ 'ਤੇ ਕੋਈ ਲੰਮਾ ਨਹੀਂ ਗਾ ਹੋਣਾ। ਉਹ ਤਾਂ ਇਲੈਕਸ਼ਨ ਦੇ ਵਿੱਚ ਹੀ ਸੀਗਾ ਵੀ ਇਲੈਕਸ਼ਨ ਦੇ ਵਿੱਚ ਜਿਹੜਾ ਵਾ ਚਲੋ ਕੋਈ ਲੋਕੀ ਆਏ ਬਦਲ ਲਿਆਓ ਤੇ ਇਹਨਾਂ ਦੇ ਨਾਲ ਰਲ ਕੇ ਜੇ ਕੋਈ ਹੋ ਸਕਦੀ ਤਾਂ ਗੱਲ ਆਪਾਂ ਕਲੀਸ਼ਨ ਬਣਾ ਲਈਏ। ਲੇਕਿਨ ਉਹ ਨਹੀਂ, ਇਹ ਗੱਲ ਉਹਨੇ ਕਲੀਸ਼ਨ ਨਹੀਂ ਬਣਾਉਣੀ, ਕਿਉਂਕਿ ਸਾਡਾ ਤਜਰਬਾ ਕਿ ਅੱਗੇ ਹੀ ਸਾਰੇ ਭੱਜ ਗਏ ਸੀ, ਸਾਨੂੰ ਬਦਨਾਮ ਕੀਤਾ ਜਾਓ। ਚਲੋ, ਤੇ ਇਹ ਢੀਂਡਸਾ ਸਾਹਿਬ ਜਿਹੜਾ ਨਾ, ਇਹਨਾਂ ਦਾ ਅਸੀਂ ਤਾਂ ਕਿਹਾ ਹੀ ਨਹੀਂ ਵੀ ਤੁਸੀਂ ਭਾਰਤੀ ਜਨਤਾ ਪਾਰਟੀ ਨਾਲ ਕੋਈ ਚੈਨਲ ਖੋਲ੍ਹੋ, ਲੇਕਿਨ ਇਹਨਾਂ ਨੇ ਵਿੱਚ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਲੀਡਰ ਸਾਹਿਬਾਨ ਨੇ ਦਿੱਲੀ, ਕਿਉਂਕਿ ਰਾਜ ਸਭਾ ਦੇ ਮੈਂਬਰ ਵੀ ਨੇ ਉੱਥੇ ਰਹਿੰਦੇ ਨੇ, ਅਤੇ ਉਹਨਾਂ ਦੇ ਨਾਲ ਇਹ ਗੱਲਾਂ ਕਰਦੇ ਰਹੇ। ਸਾਨੂੰ ਨਹੀਂ ਨਾ ਦੱਸਿਆ, ਪਾਰਟੀ ਨੂੰ ਨਹੀਂ ਦੱਸਿਆ। ਅਤੇ ਚਲੋ ਉਹਦੇ ਵਿੱਚ ਕੀ ਹੋਇਆ, ਜਦੋਂ ਬਿਆਨ ਪੜ੍ਹਿਆ ਸ਼ਾਹ ਦਾ ਬਈ ਜਿਹੜਾ ਸੰਯੁਕਤ ਅਕਾਲੀ ਦਲ ਆ ਉਹ ਵੀ ਸਾਡੇ ਨਾਲ ਉਹਦੀ ਵੀ ਗੱਲ ਚੱਲਦੀ ਆ ਅਤੇ ਸਿਰੇ ਲੱਗਣ ਵਾਲੀ ਆ। ਅਤੇ ਅਸੀਂ ਹੈਰਾਨ ਪਰੇਸ਼ਾਨ ਹੋ ਗਏ ਵੀ ਇਹ ਤਾਂ ਬਹੁਤ ਮਾੜੀ ਗੱਲ ਨਹੀਂ, ਸਾਨੂੰ ਤਾਂ ਪਤਾ ਹੀ ਨਹੀਂ ਕਿਸੇ ਨੂੰ, ਅਤੇ ਇਹ ਕਿੰਨੇ ਘਲਾਇਆ ਇਹਨੂੰ, ਅਤੇ ਕਿਸ ਤਰ੍ਹਾਂ ਸਾਰਾ ਕੁਛ ਹੋ ਗਿਆ। ਤੋ ਇਸ ਗੱਲ ਦੇ ਉੱਤੇ ਇਖਤਲਾਫ ਸੀ। ਕੁਛ ਬੰਦਿਆਂ ਨੇ ਕਿਹਾ ਭਾਰਤੀ ਜਨਤਾ ਪਾਰਟੀ ਨੂੰ ਜਾਣਾ, ਕੁਛ ਸੱਜਣਾ ਨੇ ਕਿਹਾ ਨਹੀਂ ਅਸੀਂ ਤਾਂ ਜਿਹੜਾ ਵਾ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਾਣਾ, ਉਹਨਾਂ ਨੇ ਨਹੀਂ। ਨਵਾਂ ਅਕਾਲੀ ਦਲ ਬਣਾ ਕੇ ਜਿਹੜਾ ਸੀ, ਸੰਯੁਕਤ ਅਕਾਲੀ ਦਲ ਬਣਾ ਕੇ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਤੁਸੀਂ ਕਹਿੰਦੇ ਸੀ ਖੰਡੇ ਖੜਕਾਵਾਂਗੇ, ਹੁਣ ਉਹ ਜਿਹੜੇ ਤੁਸੀਂ ਖੰਡੇ ਖੜਕਾਉਣੇ ਸੀ ਉਹਨਾਂ ਨੂੰ ਫਿਰ ਕਿਵੇਂ ਦੇਖਿਆ ਜਾਵੇ? ਨਾ, ਉਹ ਫਿਰ ਜਿੰਨੀ ਜੋਗੇ ਅਸੀਂ ਖੜਕਾਏ ਆ, ਅਸੀਂ ਜਿਹੜੇ ਸਟੇਜ ਦੇ ਉੱਤੇ ਬੰਦੇ ਇਕੱਠੇ ਹੁੰਦੇ ਸੀ ਅਤੇ ਅਸੀਂ ਤਾਂ ਖੰਡੇ 'ਤੇ ਫਿਰ ਖੜਕਾਏ, ਜੋ ਫਿਰ ਕੋਈ ਮਾੜਾ ਮੋਟਾ ਸਾਡੇ ਕੋਲ ਸਰਦਾ ਬਣਦਾ ਸੀ ਉਹ ਅਸੀਂ ਗੱਲਾਂ ਬਾਤਾਂ ਕਰੀ ਗਏ। ਲੇਕਿਨ ਇਹ ਆ ਵੀ ਲੋਕੀ ਕਹਿ ਦਿੰਦੇ ਵੀ ਤੁਸੀਂ ਤਕੜੇ ਹੋ, ਫਿਰ ਹੱਕ ਸੱਚ ਦੀ ਗੱਲ ਕਰੋ, ਅਤੇ ਕਈ ਜਜ਼ਬਾਤੀ ਬੰਦੇ ਤੁਹਾਡੇ ਵਰਗੇ ਫਿਰ ਗਾੜੀ ਲੱਗ ਜਾਂਦੇ ਆ ਅਤੇ ਆਂਦੇ ਖੰਡੇ ਖੜਕਾਵਾਂਗੇ, ਅਤੇ ਮਗਰੋਂ ਜਿਹਨਾਂ ਨੇ ਤੋਰਿਆ ਹੁੰਦਾ ਉਹ ਪਛਾਂ ਹੀ ਮੁੜ ਜਾਂਦੇ ਨੇ। ਫਿਰ ਕੀ ਕੀਤਾ ਜਾਵੇ? ਸਿੱਖ ਸੰਗਤ ਸਵਾਲ ਕਰਦੀ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਉੱਪਰ ਖੜ ਕੇ ਅਰਦਾਸ ਕਰਕੇ ਤੁਸੀਂ ਸਹੁੰਆਂ ਖਾਧੀਆਂ ਸੀ। ਨਾ ਆਉਂਦਾ ਰਿਕਾਰਡ ਹੈ। ਨਾ ਰਿਕਾਰਡ ਵਿਖਾਓ ਕਿਹੜੀ ਸਹੁੰ ਖਾਧੀ ਹੈ, ਵਿਖਾਓ। ਅਰਦਾਸਾਂ ਕੀਤੀਆਂ ਸੀ ਤੁਸੀਂ? ਨਹੀਂ, ਅਰਦਾਸ ਤਾਂ ਫਿਰ ਜਦੋਂ ਕੁਦਰਤੀ ਆਪਾਂ ਕੋਈ ਸਮਾਗਮ ਕਰਦੇ ਹਾਂ, ਅਰਦਾਸ ਤਾਂ ਕਰਦੇ ਹੀ ਹਾਂ। ਆਪਾਂ ਕੋਈ ਕੰਮ ਕਰੀਏ, ਆਪਾਂ ਇੱਥੋਂ ਤੁਰਨ ਲੱਗਦੇ ਹਾਂ, ਅਤੇ ਮੈਂ ਅੰਮ੍ਰਿਤਸਰ ਜਾਣਾ ਅਤੇ ਮੈਂ ਤਾਂ ਅਰਦਾਸ ਕਰਕੇ ਤੁਰਦਾ ਰੋਜ਼। ਅਸੀਂ ਰੋਜ਼ ਅਰਦਾਸ ਕਰਦੇ ਹਾਂ, ਅਰਦਾਸ ਅਸੀਂ ਹਰ ਕੰਮ ਦੇ ਵਿੱਚ ਕਰਦੇ ਹਾਂ। ਅਤੇ ਅਸੀਂ ਜਦੋਂ ਆਪਣਾ ਅਕਾਲੀ ਦਲ ਬਣਾਇਆ ਅਤੇ ਅਸੀਂ ਅਰਦਾਸ ਤਾਂ ਕੀਤੀ ਹੈ ਵੀ ਮਹਾਰਾਜ ਸ਼ਕਤੀ ਦੇ ਸਾਨੂੰ, ਤਾਂ ਅਸੀਂ ਤਕੜੇ ਹੋ ਕੇ ਸੇਵਾ ਕਰੀਏ ਜਿਸ ਕੰਮ ਲਈ ਆਏ ਹਾਂ। ਬਾਕੀ ਕਿਸੇ ਨੇ ਸਹੁੰ ਨਹੀਂ ਖਾਧੀ, ਵਿਖਾਓ ਕਿਤੇ ਭੋਰਾ ਮਾਸਾ ਵੀ ਇਹੋ ਜਿਹੀ ਗੱਲ ਹੋਵੇ ਕੋਈ। ਹੁਣ ਲੱਗਦਾ ਕਿ ਜਿਹੜੀਆਂ ਗੱਲਾਂ ਨੂੰ ਲੈ ਕੇ, ਜਿਹੜੀਆਂ ਊਨਤਾਈਆਂ ਨੂੰ ਦੇਖ ਕੇ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਸੀ, ਉਸੇ ਨੂੰ ਬਾਅਦ ਦੇ ਵਿੱਚ ਜੁਆਇਨ ਕਰ ਲੈਂਦੇ ਹੋ, ਤਾਂ ਜਿਹੜੀਆਂ ਮੰਗਾਂ ਨੂੰ ਲੈ ਕੇ ਦਿੱਤਾ ਸੀ, ਜਿਹੜੀਆਂ ਘਾਟਾਂ ਸ਼੍ਰੋਮਣੀ ਅਕਾਲੀ ਦਲ 'ਚ ਪਹਿਲਾਂ ਲੱਗਦੀਆਂ ਸੀ, ਹੁਣ ਉਹ ਘਾਟਾਂ ਪੂਰੀਆਂ ਹੋ ਗਈਆਂ? ਨਹੀਂ, ਇਸ ਤਰ੍ਹਾਂ ਨਾ ਤੁਸੀਂ ਕਰੋ। ਅਸੀਂ ਤਾਂ ਕੋਈ ਬੇਨਤੀ ਕਰਦੇ ਤੁਹਾਡੇ ਕੋਲ ਮੰਨ ਗਏ ਅਸੀਂ ਵੀ ਅਸੀਂ ਉਹਦੇ ਵਿੱਚ ਕਾਮਯਾਬ ਨਹੀਂ ਹੋ ਸਕੇ, ਅਤੇ ਅਸੀਂ ਕੋਈ ਆਪਣਾ ਅਕਾਲੀ ਦਲ ਬਣਾ ਕੇ ਲੋਕਾਂ ਨੂੰ ਨਾਲ ਨਹੀਂ ਲੈ ਸਕੇ, ਨਾ ਲੋਕਾਂ ਨੇ ਤਾਂ ਸਾਡਾ ਸਾਥ ਦਿੱਤਾ। ਇਹ ਠੀਕ ਆ ਵੀ ਲੋਕਾਂ ਨੂੰ ਜਦੋਂ ਇਹ ਸਾਰਾ ਰੌਲਾ ਰੱਪਾ ਪਿਆ ਅਤੇ ਲੋਕ ਕਹਿੰਦੇ ਸੀ ਤਕੜੇ ਹੋ ਜਾਓ, ਹੁਣ ਬਾਦਲਾਂ ਦੇ ਖਿਲਾਫ ਚੁੱਕ ਦਿਓ, ਉਹ ਕਰ ਦਿਓ, ਤਾਂ ਆਇਆ ਤਾਂ ਕੋਈ ਵੀ ਨਹੀਂ, ਮਗਰ ਨਾਲ ਨਹੀਂ ਆਇਆ ਕੋਈ ਵੀ। ਫਿਰ 3 ਸਾਲ ਅਸੀਂ ਜਿੰਨੀ ਜੋਗੇ ਅਸੀਂ ਮਾੜਾ ਮੋਟਾ ਚਲਾਈ ਗਏ। 700 ਕਿਸਾਨ ਬੀਜੇਪੀ ਦੀ ਵਜ੍ਹਾ ਦੇ ਨਾਲ ਦਿੱਲੀ ਦੇ ਬਾਰਡਰਾਂ ਦੇ ਉੱਪਰ ਮੌਤ ਹੋ ਜਾਂਦੀ ਹੈ, ਮਾਵਾਂ ਦੇ ਪੁੱਤ ਮਰਦੇ, ਭੈਣਾਂ ਦੇ ਵੀਰ ਮਰਦੇ ਆ, ਤਾਂ ਤੁਸੀਂ ਇੱਕ ਸਟੇਟਮੈਂਟ ਦਿੰਦੇ ਹੋ ਕਿ ਇਹ ਸ਼੍ਰੋਮਣੀ ਅਕਾਲੀ ਦਲ ਦਾ ਪਵਾੜਾ ਹੈ, ਬੀਬੀ ਹਰਸਿਮਰਤ ਕੌਰ ਦੀ ਵਜ੍ਹਾ ਦੇ ਨਾਲ ਹੋਇਆ, ਉਹਨਾਂ ਨੇ ਖੇਤੀ ਕਾਨੂੰਨ ਲਿਆਂਦੇ, ਬਾਅਦ ਦੇ ਵਿੱਚ ਉਹ ਜਿਹੜਾ ਸੀ ਯੂ ਟਰਨ ਲੈ ਗਏ। ਨਹੀਂ, ਉਹ ਤਾਂ ਸਾਰੀ ਦੁਨੀਆ ਨੂੰ ਪਤਾ ਵਾ ਕਿ ਯੂ ਟਰਨ ਉਹ ਲੈ ਗਏ ਆ, ਔਰ ਇਹ ਵੀ ਪਤਾ ਵਾ ਕਿ ਮੈਂ ਵੀ ਉੱਥੇ ਪਾਰਲੀਮੈਂਟ ਦੇ ਵਿੱਚ ਲੀਡਰ ਸਾਂ ਆਪਣੀ ਪਾਰਟੀ ਦਾ, ਲੋਕ ਸਭਾ ਦੇ ਵਿੱਚ, ਅਤੇ ਉਹ ਤਾਂ ਕੋਈ ਮਿਨਿਸਟਰ ਹੋਵੇ ਅਤੇ ਕੈਬਨਿਟ ਮਿਨਿਸਟਰ ਖਾਸ ਕਰਕੇ ਦੂਸਰੇ ਜਾਂਦੇ ਨਹੀਂ ਆਰਡੀਨੈਂਸ ਦਾ ਜਦੋਂ ਪਾਸ ਹੋਣਾ ਜਾਂ ਕੋਈ ਕਰਨਾ, ਅਤੇ ਉਹ ਅੰਦਰ ਬੈਠੀ, ਉਹ ਬੋਲੀ ਨਹੀਂ, ਜੇ ਬੋਲਦੀ ਤਾਂ ਕੰਮ ਤਾਂ ਉਦੋਂ ਹੀ ਖਰਾਬ, ਉਹ ਠੀਕ ਹੋ ਜਾਣੇ। ਜੇ ਹਰਸਿਮਰਤ ਕੌਰ ਬਾਦਲ ਉਦੋਂ ਉੱਠ ਕੇ ਕਹਿੰਦੀ ਬਈ ਮੈਂ ਪ੍ਰੋਟੈਸਟ ਦੇ ਤੌਰ 'ਤੇ ਆਪੇ ਵਾਕਆਊਟ ਕਰਨ ਲੱਗੀ ਹਾਂ, ਮੁੜ ਕੇ ਜਿਸ ਦਿਨ ਬਿੱਲ ਬਣ ਗਿਆ ਅਤੇ ਪਾਰਲੀਮੈਂਟ ਦੇ ਪਾਸ ਹੋ ਗਿਆ, ਅਤੇ ਮੁੜ ਕੇ ਵਾਕਆਊਟ ਦਾ ਮਤਲਬ ਕੀ ਰਹਿ ਗਿਆ? ਵਾਕਆਊਟ ਕਰ ਰੱਖਿਆ ਜਦੋਂ ਆਰਡੀਨੈਂਸ ਪੇਸ਼ ਹੋਇਆ, ਜਦੋਂ ਕੈਬਨਿਟ ਦੀ ਮੀਟਿੰਗ ਹੋਈ ਆ, ਉਦੋਂ ਉਹਨੇ ਉੱਠ ਕੇ ਕਹਿਣਾ ਸੀ ਵੀ ਇਹਨਾਂ ਕਾਨੂੰਨਾਂ ਦੇ ਨਾਲ ਅਸੀਂ ਸਹਿਮਤ ਨਹੀਂ, ਇਹਨਾਂ ਨਾਲ ਲੋਕ ਸਹਿਮਤ ਨਹੀਂ,
ਇਹ ਜ਼ਿਮੀਂਦਾਰਾਂ ਨੂੰ ਖਤਮ ਕਰ ਦੂ ਇਹ ਜਿਹੜੇ ਕਾਲੇ ਬਿੱਲ ਨੇ। ਤੇ ਉਦੋਂ ਕਰਦੀ, ਉਦੋਂ ਤਾਂ ਬੋਲੇ ਨਹੀਂ, ਪਰ ਚਲੋ ਫਿਰ ਵੀ ਉਹਨਾਂ ਨੇ ਮੋੜ ਕੱਟ ਕੇ ਫਿਰ ਉਹਨਾਂ ਨੇ ਆਖਿਆ ਚਲੋ ਠੀਕ ਆ, ਕੋਈ ਗੱਲ ਨਹੀਂ। ਤੁਹਾਡੇ ਅਸੀਂ ਸਮਰਥਕ ਇਹ ਗੱਲਾਂ ਕਰਦੇ ਰਹੇ, ਇਹ ਗੱਲਾਂ ਹੁਣ ਤੁਸੀਂ ਘੜੀ ਮੁੜੀ ਨਾ ਕਰੋ। ਮੇਰਾ ਮਤਲਬ ਹੈ ਵੀ ਹੁਣ ਤਾਂ ਅਸੀਂ ਤਾਂ ਉਸੇ ਪਾਰਟੀ 'ਚ ਆ ਗਏ ਹਾਂ ਜਿਹਦੇ ਵਿੱਚ 60 ਸਾਲ ਰਹੇ ਨੇ, ਜਿਹਦੇ ਵਿੱਚ 9-9 10-10 ਸਾਲ ਕੈਦ ਵੀ ਕੱਟੀ ਹੈ। ਕੋਈ ਮੋਰਚਾ ਨਹੀਂ ਪੰਜਾਬੀ ਸੂਬੇ ਤੋਂ ਲੈ ਕੇ ਹੁਣ ਤੱਕ ਜਿਹੜਾ ਅਸੀਂ ਛੱਡਿਆ ਹੋਵੇ। ਹਾਂਜੀ, ਤਾਂ ਹੁਣ ਮੇਰਾ ਮਤਲਬ ਜਿਹੜੀਆਂ ਪਿਛਲੀਆਂ ਗੱਲਾਂ ਉਹਨਾਂ ਨੂੰ ਤਾਂ ਕਰਨ ਦਾ ਫਾਇਦਾ ਨਹੀਂ। ਸਾਡੀ ਆਪਣੀ ਪੇਰੈਂਟ ਜਿਹੜੀ ਆ ਸਾਡੇ, ਵੇਖੋ ਅਕਾਲੀ ਦਲ ਦੇ ਅਸੀਂ ਖਿਲਾਫ ਨਹੀਂ ਆ, ਸਾਡੇ ਮਤਭੇਦ ਸੀ ਆਪਣੇ ਮਿੱਤਰਾਂ ਦੋਸਤਾਂ ਸਾਥੀਆਂ ਦੇ ਨਾਲ ਜਿਹੜੇ ਉਹ ਸੀ, ਸਾਨੂੰ ਕੋਈ ਨਹੀਂ ਸੀ। ਅਕਾਲੀ ਦਲ 1920 ਦਾ ਵਿਧਾਨ ਜਿਹੜਾ ਉਹ ਵੀ ਬਾਦਲ ਸਾਹਿਬ ਸਰਦਾਰ ਸੁਖਬੀਰ ਸਿੰਘ ਮੰਨਦੇ ਆ, ਅਤੇ ਅਸੀਂ ਵੀ 1920 ਦਾ ਵਿਧਾਨ ਮੰਨਦੇ ਹਾਂ। ਅਸੀਂ ਅਕਾਲੀ ਦਲ ਦੇ ਖਿਲਾਫ ਨਹੀਂ, ਅਸੀਂ ਤਾਂ ਸਿਰਫ ਸਾਡੇ ਮਤਭੇਦ ਪਰਿਵਾਰ 'ਚ ਹੈਗੇ, ਅਸੀਂ ਉਹਦਾ ਕਰਕੇ ਅੱਡ ਹੋਏ ਹਾਂ। 2022 ਦੀਆਂ ਚੋਣਾਂ ਨਜ਼ਦੀਕ ਆ ਚੁੱਕੀਆਂ ਨੇ, ਰਾਜਸੀ ਪਾਰਟੀਆਂ ਦੇ ਵੱਲੋਂ ਸਰਗਰਮੀਆਂ ਤੇਜ਼ ਕੀਤੀਆਂ ਜਾ ਰਹੀਆਂ ਨੇ। ਤੁਸੀਂ ਵੀ ਮਾਝੇ ਦੇ ਮੈਦਾਨ ਦੇ ਵਿੱਚ ਪਹਿਲਾਂ ਨਿੱਤਰਦੇ ਰਹੇ ਹੋ, ਚੋਣ ਮੈਦਾਨ ਦੇ ਵਿੱਚ ਆਉਂਦੇ ਰਹੇ ਹੋ, ਹੁਣ ਕਿਹੜੀ ਜਗ੍ਹਾ ਤੋਂ ਚੋਣ ਲੜੋਗੇ? ਚੋਣ ਤੇ ਜੇ ਸਰ ਪਾਰਟੀ ਨੇ ਟਿਕਟ ਅਜੇ ਸਾਨੂੰ ਕੋਈ ਦਿੱਤੀ ਨਹੀਂ ਗਈ, ਤੇ ਜੇ ਕੋਈ ਸਾਨੂੰ ਟਿਕਟ ਦੇਣਗੇ ਤਾਂ ਖਡੂਰ ਸਾਹਿਬ ਤੋਂ ਲੜਾਂਗੇ। ਖਡੂਰ ਸਾਹਿਬ। ਬਾਪੂ ਜੀ, ਇੱਕ ਅਖੀਰ ਦੇ ਵਿੱਚ ਸਵਾਲ ਹੈ ਕਿ ਲੱਗਦਾ ਹੈ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਪੰਜਾਬ ਦੇ ਲੋਕ ਜਿਹੜਾ ਮੌਕਾ ਦੇਣਗੇ, ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣ ਸਕਦੀ ਹੈ? ਕਿਉਂਕਿ ਪਿਛਲੇ ਸਮੇਂ ਤੋਂ ਕਹਿੰਦੇ ਆ ਰਹੇ ਹੋ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਸਰਕਾਰ ਨਾ ਬਣਨ ਦਾ ਕਾਰਨ ਸੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ, ਜਿਹੜਾ ਕੋਟਕਪੂਰਾ ਗੋਲੀਕਾਂਡ। ਇਸ ਵਾਰ ਲੱਗਦਾ ਲੋਕ ਅੱਖਾਂ ਤੋਂ ਅਣਗੌਲਿਆ ਕਰ ਸਕਦੇ ਉਹਨਾਂ ਤਮਾਮ ਪੱਖਾਂ ਨੂੰ? ਨਾ, ਹੁਣ ਜਿਸ ਤਰ੍ਹਾਂ ਅਸੀਂ ਵੇਖਦੇ ਹਾਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਇਕੱਠ ਹੁੰਦੇ ਆ, ਜਾਂ ਜਿਸ ਤਰ੍ਹਾਂ ਦਾ ਸਭ ਕੁਝ ਅਸੀਂ ਵੇਖਦੇ ਹਾਂ, ਜਾਂ ਜਿਸ ਤਰ੍ਹਾਂ ਅਸੀਂ 3 ਸਾਲ ਕੱਟੇ ਆ ਅਤੇ ਅਸੀਂ ਆਵਾਜ਼ਾਂ ਮਾਰਦੇ ਰਹੇ ਆਓ ਆਓ, ਅਤੇ ਕੋਈ ਨਹੀਂ ਆਇਆ, ਅਤੇ ਅਸੀਂ ਇਸ ਹਿਸਾਬ ਨਾਲ ਤੇ ਲਾਉਂਦੇ ਹਾਂ ਵੀ ਲੋਕਾਂ ਨੂੰ ਕੋਈ ਇਹਨਾਂ ਗੱਲਾਂ ਦੇ, ਲੋਕ ਤਾਂ ਆਪਣੇ ਕੰਮ ਤੇ ਰੁੱਝੇ ਹੋਏ ਨੇ, ਜਿੱਥੋਂ ਕੰਮ ਹੁੰਦੇ ਉਧਰ ਨੂੰ ਚੱਲ ਜਾਓ। ਇਹ ਸਨ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ, ਇਹਨਾਂ ਦੇ ਨਾਲ ਗੱਲਬਾਤ ਕੀਤੀ ਹੈ। ਬੜੀ ਬੇਬਾਕੀ ਦੇ ਨਾਲ, ਬੜੇ ਨਧੜਕ ਹੋ ਕੇ ਉਹਨਾਂ ਨੇ ਸਵਾਲਾਂ ਦੇ ਜਵਾਬ ਦਿੱਤੇ ਹੈ। ਆਉਣ ਵਾਲੇ ਸਮੇਂ ਦੇ ਵਿੱਚ ਵੀ ਪੰਜਾਬ ਦੇ ਨਾਲ ਜੁੜੀਆਂ ਤਮਾਮ ਸ਼ਖਸੀਅਤਾਂ ਦੇ ਨਾਲ ਗੱਲਬਾਤ ਕਰਕੇ ਤੁਹਾਡੇ ਤੱਕ ਲੈ ਕੇ ਹਾਜ਼ਰ ਹੋਵਾਂਗਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।